बिस्मिल्लाहिर्रहमानिर्रहीम ते अस्सलाम वालेकुम। 30 नवंबर पाकिस्तान ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਜਿਹੜੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਵੈਸੇ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਗਲੀਜ਼ ਸਹਾਫੀ ਨੇ, ਬੇਜ਼ਮੀਰ ਜਾਂ ਜ਼ਮੀਰ ਮੁਰਦਾ ਨੇ ਜਾਂ ਬੇਹਿਸ ਨੇ, ਮੈਂ ਤਜਜ਼ੀਆ ਹੀ ਦੇ ਰਿਹਾ ਆਪਣਾ, ਜ਼ਾਹਿਰ ਹੈ ਉਹਨਾਂ ਦੇ ਜ਼ਮੀਰ ਜਿਹੜੇ ਨੇ ਮੈਂ ਕਿਸੇ ਲੈਬਾਰਟਰੀ 'ਚ ਚੈੱਕ ਨਹੀਂ ਕੀਤੇ, ਪਰ ਜੋ ਕੁਝ ਮੈਂ ਉਹਨਾਂ ਨੂੰ ਤਜਜ਼ੀਆ ਦਿੰਦਾ ਵੇਖਦਾ ਉੱਥੋਂ ਹੀ ਮੈਂ ਸਮਝਦਾ ਵੀ ਮੁਰਦਾ ਜ਼ਮੀਰ ਨੇ। ਜਿਹੜੇ ਮੁਰਦਾ ਜ਼ਮੀਰ ਨੇ ਉਹ ਵੈਸੇ ਤੇ ਕਈ ਨੇ, ਲੇਕਿਨ ਉਹਨਾਂ ਦੇ ਵਿੱਚ ਵੀ ਕਈਆਂ ਦੇ ਆਪਣੇ ਮਕਾਮ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅਨਸਾਰ ਅਬਾਸੀ ਸਾਹਿਬ ਦਾ ਦੱਸਿਆ ਹੈ, ਜਿਸ ਤਰ੍ਹਾਂ ਕਿ ਆਸਮਾ ਸ਼ਰਾਜ਼ੀ ਸਾਹਿਬਾ ਨੇ, ਇਹਨਾਂ ਦੇ ਵਿੱਚ ਵੀ ਇਹਨਾਂ ਦਾ ਇੱਕ ਸਰਕੋਪ ਜਿਹੜਾ ਉਹ ਅਬਸਾਰ ਆਲਮ ਸਾਹਿਬ ਨੇ। ਆਪਣੇ ਆਪ ਨੂੰ ਵੈਸੇ ਬੜਾ ਅਸੂਲ ਪਸੰਦ ਦੱਸਦੇ ਨੇ, ਲੇਕਿਨ ਇੰਨੇ ਕੁ ਗੰਦੇ ਪਰਗੰਦੇ ਨੇ ਕਿ ਮੈਂ ਤੁਹਾਨੂੰ ਕੀ ਦੱਸ ਸਕਾਂ। ਕੱਲ ਉਹਨਾਂ ਨੇ ਸ਼ਰਾਜ਼ ਅਹਿਮਦ ਸ਼ਰਾਜ਼ੀ ਇੱਕ ਸਹਾਫੀ ਨੇ, ਪਖਤੂਨ ਨੇ ਔਰ ਰਿਪੋਰਟਿੰਗ ਕਰਦੇ ਨੇ ਇਸਲਾਮਾਬਾਦ ਦੇ ਵਿੱਚ, ਉਹਨਾਂ ਨੂੰ ਸੱਦਿਆ ਆਪਣੇ ਟੀਵੀ ਦੇ ਉੱਤੇ ਇੰਟਰਵਿਊ ਲੈਣ ਵਾਸਤੇ। ਉੱਥੇ ਉਹਨਾਂ ਦਾ ਇੰਟਰਵਿਊ ਲਿਆ ਔਰ ਪੂਰੇ ਦਾ ਪੂਰਾ ਮੁੱਦਾ, ਇਹ ਜਿਹੜੇ ਸਾਰੇ ਟਾਊਟ ਸਹਾਫੀ ਨੇ ਇਹਨਾਂ ਨੂੰ ਇੱਕ ਹੀ ਕੰਮ ਦਿੱਤਾ ਗਿਆ ਟਾਊਟਾਂ ਨੂੰ, ਕਿ ਤੁਸੀਂ ਇਹ ਗੱਲ ਨਾ ਕਰੋ ਕਿ ਮਾਸੂਮਾਂ ਨੂੰ ਸ਼ਹੀਦ ਕਿਹਨੇ ਕੀਤਾ, ਕਤਲ ਕਰਨ ਦਾ ਹੁਕਮ ਕਿਹਨੇ ਦਿੱਤਾ, ਬੰਦੂਕਾਂ ਕਿੱਥੋਂ ਆਈਆਂ, ਗੋਲੀਆਂ ਕਿਹਦੀਆਂ ਸਨ, ਚਲਾਉਣ ਵਾਲੇ ਕੌਣ ਸਨ, ਫੌਜੀ ਸਨ, ਰੇਂਜਰ ਵਾਲੇ ਸਨ, ਪੁਲਿਸ ਵਾਲੇ ਸਨ, ਆਰਡਰ ਡੀਜੀ ਰੇਂਜਰ ਨੇ ਦਿੱਤਾ, ਕਿੰਨੇ ਦਿੱਤਾ, ਇਹ ਫਾਈਂਡ ਆਊਟ ਕਰਨ ਦੀ ਬਜਾਏ, ਜਾਂ ਕਿੰਨੇ ਬੰਦੇ ਸ਼ਹੀਦ ਹੋਏ ਉਹਨਾਂ ਦਾ ਰਿਕਾਰਡ ਜਾ ਕੇ ਹਸਪਤਾਲਾਂ ਤੋਂ ਚੈੱਕ ਕਰਨ ਦੀ ਬਜਾਏ, ਜਾਂ ਕਿੰਨਿਆਂ ਦੀਆਂ ਲਾਸ਼ਾਂ ਦਿੱਤੀਆਂ ਗਈਆਂ, ਕਿੰਨਿਆਂ ਦੀਆਂ ਨਹੀਂ ਦਿੱਤੀਆਂ ਗਈਆਂ, ਜਾਂ ਜਿਨ੍ਹਾਂ ਨੂੰ ਲਾਸ਼ਾਂ ਦਿੱਤੀਆਂ ਗਈਆਂ ਉਹਨਾਂ ਨਾਲ ਕਿਹੋ ਜਿਹੇ ਸੌਦੇ ਕਰ ਕਰਕੇ ਉਹਨਾਂ ਨਾਲ ਲਾਸ਼ਾਂ ਦਿੱਤੀਆਂ ਗਈਆਂ, ਇਹ ਕੰਮ ਕਰਨ ਦੀ ਬਜਾਏ ਇਹ ਟਾਊਟ ਸਹਾਫੀ ਜਿਹੜੇ ਨੇ, ਇਹਨਾਂ ਦੀ ਡਿਊਟੀ ਇਸ ਗੱਲ ਤੇ ਲੱਗੀ ਹੈ ਕਿ ਤੁਸੀਂ ਜ਼ਰਾ ਜਾਓ ਤੇ ਮੀਡੀਆ ਦੇ ਵਿੱਚ ਦੋ ਗੱਲਾਂ ਦਾ ਮਾਹੌਲ ਬਣਾਓ। ਇੱਕ ਕਿ ਪੀਟੀਆਈ ਵਾਲੇ ਆਪੋ ਚ ਲੜਨ ਡਏ ਨੇ, ਇਹਨਾਂ ਦੇ ਇਖਤਲਾਫਾਤ ਹੋ ਗਏ ਨੇ, ਤੇ ਦੂਜੀ ਖਬਰ ਇਹ ਕਿ ਪੀਟੀਆਈ ਵਾਲਿਆਂ ਕੋਲ ਤੇ ਨਾਂ ਨਿਸ਼ਾਨ ਹੀ ਨਹੀਂ, ਕੋਈ ਬੰਦਾ ਮਰਿਆ ਹੀ ਨਹੀਂ, ਕੋਈ ਸ਼ਹੀਦ ਹੀ ਨਹੀਂ ਹੋਇਆ, ਕੋਈ ਮਈਤ ਹੀ ਨਹੀਂ ਹੈਗੀ, ਇਹ ਤੇ ਐਵੇਂ ਰੌਲਾ ਪਾਉਣ ਡਏ ਨੇ। ਐਡੇ ਬੇਸ਼ਰਮ, ਔਰ ਮਾਜ਼ਰਤ, ਮੈਂ ਪਹਿਲਾਂ ਇਹ ਬਗੈਰਤ ਦਾ ਲਫ਼ਜ਼ ਏਡਾ ਆਮ ਇਸਤੇਮਾਲ ਨਹੀਂ ਕਰਦਾ, ਲੇਕਿਨ ਹੁਣ ਦਿਲ ਦੇ ਵਿੱਚ ਮੈਂ ਮੋਰੀ ਨਹੀਂ ਬਲਕਿ ਮੋਰਾ ਆਖਾਂਗਾ, ਐਡਾ ਵੱਡਾ ਹੋਇਆ ਹੈ, ਏਡਾ ਵੱਡਾ ਇਹਨਾਂ ਫਟ ਲਾਇਆ ਹੈ ਸਾਰੇ ਕੰਮ 'ਚ, ਕਿ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਬਗੈਰਤ ਦਾ ਲਫ਼ਜ਼ ਵੀ ਇਹਨਾਂ ਵਾਸਤੇ ਘੱਟ ਹੈ, ਬਲਕਿ ਇਹ ਸਾਰੇ ਠੰਡੇ ਬਗੈਰਤ ਨੇ। ਤੇ ਇਹ ਹੁਣ ਇਹ ਗੱਲ ਕਰਦੇ ਨੇ ਜਾ ਕੇ ਕਿ ਪੀਟੀਆਈ ਵਾਲਿਆਂ ਕੋਲ ਤੇ ਕੋਈ ਡਾਟਾ ਹੀ ਨਹੀਂ ਹੈਗਾ, ਕੋਈ ਬੰਦਾ ਹੋਇਆ ਹੀ ਨਹੀਂ, ਦੱਸੋ ਕਿੱਥੇ ਨੇ ਲਾਸ਼ਾਂ। ਹਾਲਾਂਕਿ ਤੁਹਾਡੇ ਸਾਹਮਣੇ ਇੱਕ ਇੱਕ ਬੰਦੇ ਦਾ ਨਾਂ ਦੱਸਿਆ ਹੈ, ਇੱਕ ਇੱਕ ਬੰਦੇ ਦਾ ਸਰਨਾਮਾ ਵੀ ਦਿੱਤਾ, ਉਹਨਾਂ ਦੀਆਂ ਵੀਡੀਓ ਵੀ ਆਈਆਂ ਨੇ ਦਫਨ ਹੁੰਦਿਆਂ ਦੀਆਂ, ਔਰ ਇਹ ਚੰਦ ਲਾਸ਼ਾਂ ਨੇ ਜਿਹੜੀਆਂ ਲੱਭ ਸਕੀਆਂ ਨੇ, ਜਿਨ੍ਹਾਂ ਦਾ ਰਿਕਾਰਡ ਲੱਭਿਆ। ਬਾਕੀ ਜਿਹੜੀਆਂ ਗਾਇਬ ਕਰ ਦਿੱਤੀਆਂ ਨੇ ਲਾਸ਼ਾਂ, ਹੁਣ ਉੱਤੇ ਰੱਬ ਜਾਣਦਾ। ਇਸ ਵੇਲੇ 1500 ਬੰਦਾ ਤੇ ਪਿੰਡੀ 'ਚ ਫੜਿਆ ਹੈ ਕਾਗਜ਼ਾਂ ਦੇ ਵਿੱਚ, ਸਾਨੂੰ ਕੀ ਪਤਾ ਉਹਦੇ 'ਚੋਂ 100 ਮਾਰ ਛੱਡਿਆ ਜੇ, 200 300 ਕਿੰਨਾ, ਜਾਂ 50 ਜਾਂ 10 ਜਾਂ 20, ਇਹ ਕਿਸੇ ਨੂੰ ਨਹੀਂ ਅਜੇ ਪਤਾ। ਇਹ ਮਾਮਲਾ ਤੇ ਪਤਾ ਨਹੀਂ ਕਿੱਡਾ ਕੁ ਵੱਡਾ ਨਿਕਲਣਾ ਬਾਅਦ ਦੇ ਵਿੱਚ, ਜੋ ਜਿੱਡਾ ਵੱਡਾ ਤੁਸੀਂ ਜ਼ੁਲਮ ਕੀਤਾ ਔਰ ਜਿਸ ਤਰੀਕੇ ਨਾਲ ਕੀਤਾ। ਲੇਕਿਨ ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੀ, ਉੱਥੋਂ ਤੁਹਾਨੂੰ ਸਮਝ ਆਏਗੀ। ਇਹ ਜਿਹੜਾ ਬੇਸ਼ਰਮ ਹੈ ਅਬਸਾਰ ਆਲਮ, ਇਹਨੇ ਇਸ ਜਰਨਲਿਸਟ ਕੋਲੋਂ ਸਵਾਲ ਕੀਤਾ। ਜਰਨਲਿਸਟ ਨੇ ਕਿਹਾ ਕਿ ਜੀ 12 ਬੰਦਿਆਂ ਦਾ ਤੇ ਪਤਾ ਲੱਗ ਗਿਆ ਜਾਂ ਡਾਟਾ ਆ ਗਿਆ, ਔਰ ਬਾਕੀ ਜਿਹੜਾ ਨਾ ਜੀ, ਬਾਕੀ ਬੰਦੇ ਜਿਹੜੇ ਪੀਟੀਆਈ ਵਾਲੇ ਕਲੇਮ ਕਰ ਰਹੇ ਨੇ, ਉਹਨਾਂ ਦਾ ਸਾਨੂੰ ਨਹੀਂ ਪਤਾ, ਉਹਨਾਂ ਦਾ ਹਜੇ ਨਹੀਂ ਪਤਾ, ਉਹਨਾਂ ਦੀ ਕਨਫਰਮੇਸ਼ਨ ਨਹੀਂ। ਉਹ 12 ਵਾਲੀ ਲਾਈਨ ਕੱਟ ਦਿੱਤੀ। ਇਹ ਬੇਸ਼ਰਮ, ਇਹਨਾਂ ਦਾ ਟੀਵੀ ਵੀ ਕਿੱਡਾ ਹੈ ਤੇ ਇਹ ਆਪ ਵੀ ਕਿੱਡੇ ਬੇਸ਼ਰਮ ਨੇ ਅਬਸਾਰ ਆਲਮ ਸਾਹਿਬ। ਵੈਸੇ ਆਪ ਤੇ ਇਸ ਤੋਂ ਵੀ ਵੱਡੇ ਬੇਸ਼ਰਮ ਨੇ, लेकिन है जरा सुनो। तकरीबन 12 के करीब ज़रूर जो अमवात है या जो वर्कर है वो जाम भाग हुए हैं, जिनके पाकिस्तान तहरीक इंसाफ की जो सेंट्रल मीडिया डिपार्टमेंट है उनकी तरफ से भी उन्होंने नाम और तस्वीर जारी कर दी है। सुन लिया जी, तो इत्थों तुहानू अंदाजा हो जाएगा कि किड्डे वड्डे बेशरम ने। जिस वेले ये तुहानू असीं जिहड़ा क्लिप सुनाया ये सानू अंदरों मिलिया किसी दे कोलों, ये टीम दे विचों मिलिया। ਜਿਹੜਾ ਔਨ 에ਅਰ ਕੀਤਾ ਉਹਦੇ ਵਿੱਚੋਂ ਇਹ 12 ਬੰਦਿਆਂ ਵਾਲੀ ਗੱਲ ਜਿਹੜੀ ਹੈ ਉਹ ਕੱਢ ਛੱਡੀ ਹੈ ਤੇ ਆਪਣੀ ਮਰਜ਼ੀ ਦਾ ਉਹਨਾਂ ਦਾ ਨੈਰੇਟਿਵ ਚਲਾ ਦਿੱਤਾ। ਉਹ ਹੁਣ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਖੈਬਰ ਪਖਤੂਨਖਵਾ ਦੇ ਲੋਕ ਨੇ ਉਹ ਸ਼ਰਾਜ਼ ਅਹਿਮਦ ਸ਼ਰਾਜ਼ੀ ਨੂੰ ਮਾੜਾ ਚੰਗਾ ਬੋਲਣ ਡਏ ਨੇ ਕਿ ਯਾਰ ਤੇਰੀ ਤੇ ਕੌਮ ਦੇ ਬੰਦੇ ਉੱਤੇ ਸ਼ਹੀਦ ਹੋ ਗਏ ਨੇ, ਪਠਾਨਾਂ ਨੂੰ ਸ਼ਹੀਦ ਕੀਤਾ ਬਹੁਤਿਆਂ ਨੂੰ, ਤੇ ਤੂੰ ਇਹੋ ਜਿਹਾ। ਇਹਦੇ 'ਚ ਕੋਈ ਅਸੀਂ ਲਸਾਨੀਅਤ ਨਹੀਂ ਫੈਲਾ ਰਹੇ, ਲੇਕਿਨ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਕਿ ਉੱਥੇ ਪਠਾਨ ਜ਼ਿਆਦਾ ਸ਼ਹੀਦ ਹੋਏ ਨੇ। ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਿਹੜਾ ਹੈ ਉਹ ਉਸ ਦੇ ਬਾਵਜੂਦ ਇਹੋ ਜਿਹੀਆਂ ਚਵਲਾਂ ਮਾਰ ਰਹੇ ਹੋ। ਤੇ ਉਹ ਹੁਣ ਪਤਾ ਲੱਗਾ ਕਿ ਉਹ ਵਿਚਾਰਾ ਵੀ ਮਜਬੂਰ ਹੈ, ਕਿਉਂਕਿ ਉਹਦੀ ਗੱਲ ਹੀ ਕੱਟ ਦਿੱਤੀ ਹੈ। ਉਹਦੀ ਗੱਲ ਚਲਾਉਂਦੇ ਤੇ ਉਹਦੀ ਗੱਲ ਪੂਰੀ ਆ ਜਾਂਦੀ ਜਿਹੜੀ ਸੀ। ਤੇ ਇਹ ਇਹਨਾਂ ਦਾ ਲੈਵਲ ਜੀ। ਦੂਜੇ ਪਾਸੇ ਜਾਵੇਦ ਚੌਧਰੀ ਸਾਹਿਬ ਤੇ ਤਲਤ ਹੁਸੈਨ ਸੈयद ਵੀ ਤੁਹਾਨੂੰ ਪਤਾ ਹੈ ਵੱਡੀਆਂ ਹੀ ਚਵਲਾਂ ਨੇ। ਬਲਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਝੰਗ ਦਾ ਜਿਹੜਾ ਸਾਡਾ ਇਲਾਕਾ ਹੈ ਉੱਥੇ ਚਵਲਾਂ ਦੇ ਬਾਰੇ ਜ਼ਿਆਦਾ ਤਹਿਕੀਕ ਹੈ।
ਉੱਥੇ ਜਿਹੜਾ ਬੰਦਾ ਛੋਟੀ ਲੈਵਲ ਦਾ ਚਵਲ ਹੋਵੇ ਉਹਨੂੰ ਚਵਲ ਕਹਿੰਦੇ ਨੇ, ਜਿਹੜਾ ਉਸ ਤੋਂ ਵੱਡੀ ਚਵਲ ਹੋਵੇ ਉਹਨੂੰ ਚਵਲੀਟ ਕਹਿੰਦੇ ਨੇ, ਜਿਹੜਾ ਬਹੁਤ ਹੀ ਵੱਡੀ ਚਵਲ ਹੋਵੇ ਉਹਨੂੰ ਚਵਲੌਟ ਕਹਿੰਦੇ ਨੇ। ਤੇ ਇਹ ਤੇ ਮੇਰਾ ਖਿਆਲ ਕੋਈ ਚਵਲੌਟ ਤੋਂ ਵੀ ਉਤਲਾ ਲੈਵਲ ਹੈ ਇਹਨਾਂ ਦਾ। ਇਹਨਾਂ ਨੇ ਕੱਲ ਜਿਹੜੇ ਦੋਵਾਂ ਨੇ ਵੀਲਾਗ ਕੀਤੇ ਉਹਦੇ ਵਿੱਚ ਮਾਹੌਲ ਇਹੋ ਜਿਹਾ ਬਣਾਇਆ। ਤਲਤ ਹੁਸੈਨ ਨੇ ਮਾਮਲਾ ਇੰਜ ਚੁੱਕਿਆ ਕਿ ਜੀ 111 ਬੰਦੇ ਸ਼ਹੀਦ ਹੋਏ ਨੇ ਤੇ ਹਸਪਤਾਲਾਂ ਦੇ ਬੈੱਡ ਘਟ ਗਏ ਸਨ ਤੇ ਉੱਥੇ ਇਹ ਹੋ ਗਿਆ ਸੀ ਤੇ ਇਹ ਹੋ ਗਿਆ ਸੀ, ਤੇ ਬਾਅਦ ਚ ਕਿਹਾ ਵੀ ਇਹ ਇਸਲਾਮਾਬਾਦ ਦੀ ਗੱਲ ਮੈਂ ਨਹੀਂ ਕਰਨ ਡਿਆ, ਇਹ ਮੈਂ ਪਾਰਾ ਚਨਾਰ ਦੀ ਗੱਲ ਕਰਨ ਡਿਆ। ਬਿਲਕੁਲ ਜੀ, ਪਾਰਾ ਚਨਾਰ ਦੀ ਗੱਲ ਵੀ ਕਰੋ, ਅਸੀਂ ਤੇ ਨਹੀਂ ਆਂਦੇ ਵੀ ਪਾਰਾ ਚਨਾਰ ਦੀ ਗੱਲ ਨਾ ਕਰੋ, ਅਸੀਂ ਤੇ ਇੱਥੋਂ ਕੀਤੀ ਸੀ, ਅਸੀਂ ਵੀ ਕੀਤੀ ਸੀ ਕਿ ਉੱਥੇ ਸ਼ਹਾਦਤਾਂ ਹੋਈਆਂ ਨੇ, ਅਸੀਂ ਵੀ ਉਹਦੀ ਖਬਰ ਦਿੱਤੀ ਸੀ। ਲੇਕਿਨ ਇਹ ਮੈਨੂੰ ਦੱਸੋ ਵੀ ਪਾਰਾ ਚਨਾਰ ਦੀ ਤੁਸੀਂ ਕੀਤੀ ਹੈ ਤੇ ਡੀ ਚੌਕ ਦੀ ਕਰਦਿਆਂ ਤੁਹਾਨੂੰ ਮੌਤ ਪੈਂਦੀ ਹੈ, ਬਲਕਿ ਉਲਟਾ ਡੀ ਚੌਕ ਨੂੰ ਤੁਸੀਂ ਜਿਹੜਾ ਉਹ ਉੱਥੋਂ ਦੇ ਸ਼ਹੀਦਾਂ ਨੂੰ ਹਿਊਮਿਲੀਏਟ ਕਰ ਰਹੇ ਹੋ, ਉਹਨਾਂ ਦੇ ਨੰਬਰ ਬਦਲ ਰਹੇ ਹੋ, ਔਰ ਇਸ ਮੌਕੇ ਤੇ ਆ ਕੇ ਪਾਰਾ ਚਨਾਰ ਦੀ ਗੱਲ ਕਰ ਰਹੇ ਹੋ। ਜਿੱਦਣ ਪਾਰਾ ਚਨਾਰ ਹੋਇਆ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਸੀ ਚੇਤੇ ਆਇਆ, ਉਦੋਂ ਕਿਉਂ ਨਹੀਂ ਸੀ ਇਹ ਕੀਤੀਆਂ? ਇਹੀ ਕੰਮ ਤਲਤ ਹੁਸੈਨ ਨੇ ਚਵਲ ਮਾਰੀ ਹੈ ਤੇ ਇਹੀ ਕੰਮ ਮਾਜ਼ਰਤ ਦੇ ਨਾਲ ਜਿਹੜਾ ਉਹ ਜਿਹੜੇ ਜਵੇਦ ਚੌਧਰੀ ਸਾਹਿਬ ਨੇ ਉਹਨਾਂ ਨੇ ਵੀ ਇਹੋ ਜਿਹੀ ਖੱਚ ਮਾਰੀ ਹੈ। ਇਹ ਇਹਨਾਂ ਨੂੰ ਚੌਧਰੀ ਨਿਜ਼ਾਮਦੀਨ ਨੇ ਕੰਮ ਦਿੱਤਾ ਹੈ ਕਿ ਜਾਓ ਜਾ ਕੇ ਗੰਦ ਪਾਓ, ਲੋਕਾਂ ਦੇ ਜ਼ਿਹਨਾਂ ਦੇ ਵਿੱਚ ਕਨਫਿਊਜ਼ਨ ਪਾਓ ਤੇ ਲੋਕਾਂ ਨੂੰ ਇਹ ਦੱਸੋ ਕਿ ਉੱਥੇ ਸ਼ਹਾਦਤਾਂ ਬੜੀਆਂ ਘੱਟ ਹੋਈਆਂ ਨੇ। ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਦੱਸਣਾ ਹੈ ਕਿ ਇੰਨੀਆਂ ਕਿ ਸ਼ਹਾਦਤਾਂ ਹੋਈਆਂ ਨੇ ਵੀ ਤੁਹਾਡੀਆਂ ਮੇਰੀਆਂ ਉਂਗਲਾਂ ਮੁੱਕ ਜਾਣੀਆਂ ਨੇ ਗਿਣਦੇ ਆ ਤੇ ਸ਼ਹਾਦਤਾਂ ਦੇ ਨੰਬਰ ਨਹੀਂ, ਲੇਕਿਨ ਹੁਣ ਕਦੀ ਪ੍ਰੂਵ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਜਿੱਡੇ ਕੌਨਫੀਡੈਂਸ ਨਾਲ ਕਹਿੰਦੇ ਨੇ ਇਹਨਾਂ ਨੇ ਰਾਤੋਂ ਰਾਤ ਹੀ ਪਤਾ ਨਹੀਂ ਕਿੱਥੇ ਜਾ ਬੰਦੇ ਦੱਬੇ ਹੋਣੇ ਨੇ ਤੇ ਕਿੰਨੇ ਕਿੰਨੇ ਇੱਕ ਇੱਕ ਥਾਂ ਤੇ ਪਾ ਕੇ ਦੱਬੇ ਹੋਣੇ ਨੇ, ਇਹ ਤਾਂ ਰੱਬ ਜਾਣਦਾ ਹੈ। ਤੇ ਜਾਂ ਕਦੇ ਕੋਈ ਆਜ਼ਾਦ ਜੁਡੀਸ਼ੀਅਲ ਇਨਕੁਆਇਰੀ ਹੋ ਸਕੀ ਇਸ ਮੁਲਕ ਦੇ ਵਿੱਚ ਤੇ ਫੇਰ ਹੋ ਸਕਦਾ। ਬਹਰਹਾਲ ਅੱਜ ਮੈਂ ਆਪਣੀ ਜਿਹੜੀ ਖੈਬਰ ਪਖਤੂਨਖਵਾ ਦੀ ਸਾਡੀ ਹਕੂਮਤ ਹੈ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਹੈ, ਜਿਹੜੇ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਨੂੰ, ਕਿ ਜਿਹੜੇ ਸਾਡੇ ਸ਼ਹੀਦ ਹੋਏ ਨੇ ਡੀ ਚੌਕ ਦੇ ਉੱਤੇ ਇਹ ਜਮਹੂਰੀਅਤ ਦੇ ਸ਼ਹੀਦ ਨੇ ਸਾਰੇ। ਜਿਸ ਤਰ੍ਹਾਂ ਫੌਜ ਦੇ ਵਿੱਚ ਕੋਈ ਅਫਸਰ ਜਾਂ ਸਿਪਾਹੀ ਜਿਸ ਵੇਲੇ ਫਰੰਟ ਲਾਈਨ ਦੇ ਉੱਤੇ ਬਹਾਦਰੀ ਨਾਲ ਆਪਣੀ ਜਾਨ ਦਿੰਦਾ ਹੈ ਤੇ ਉਹਨਾਂ ਨੂੰ ਫੌਜੀ ਮੈਡਲ ਦਿੱਤੇ ਜਾਂਦੇ ਨੇ, ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ, ਜੁਰਤ ਦਾ ਜਾਂ ਨਿਸ਼ਾਨੇ ਹੈਦਰ ਜਾਂ ਤਮਗੇ ਦਿੱਤੇ ਜਾਂਦੇ ਨੇ। ਇਸੇ ਤਰੀਕੇ ਨਾਲ ਇਹ ਜਿਹੜੇ ਸਾਡੇ ਜਮਹੂਰੀਅਤ ਦੇ ਸ਼ਹੀਦ ਨੇ, ਖੈਬਰ ਪਖਤੂਨਖਵਾ ਹਕੂਮਤ ਇੱਕ ਕਾਨੂੰਨ ਸਾਜ਼ੀ ਕਰੇ, ਅਸੈਂਬਲੀ ਦੇ ਕੋਲੋਂ ਉਸ ਕਾਨੂੰਨ ਨੂੰ ਪਾਸ ਕਰਵਾਏ ਔਰ ਇਹ ਜਿਹੜੇ ਸਾਡੇ ਜਮਹੂਰੀਅਤ ਦੇ ਜਿਹੜੇ ਇਹ ਸ਼ਹੀਦ ਨੇ ਇਹਨਾਂ ਨੂੰ ਆਲਾ ਤਰੀਨ ਸਿਵਿਲੀਅਨ ਅਵਾਰਡ ਦਿੱਤੇ ਜਾਣ, ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਜਾਂ ਫਰੰਟ ਲਾਈਨ ਤੇ ਕੋਈ ਜਾਨ ਦਿੰਦਾ ਹੈ ਤੇ ਉਹਨੂੰ ਅਵਾਰਡ ਦਿੱਤੇ ਜਾਂਦੇ ਨੇ। ਇਹਨਾਂ ਨੂੰ ਵੀ ਰਿਕਗਨਾਈਜ਼ ਕੀਤਾ ਜਾਏ, ਇਹਨਾਂ ਨੂੰ ਵੀ ਸਿਵਿਲੀਅਨ ਆਲਾ ਤਰੀਨ ਅਵਾਰਡ ਦਿੱਤੇ ਜਾਣ, ਲਾਇਲਟੀ ਦੇ, ਜਮਹੂਰੀਅਤ ਦੇ ਨਾਲ ਆਪਣੀ ਕਮਿਟਮੈਂਟ ਦੇ, ਵਫਾਦਾਰੀ ਦੇ, ਮੁਲਕ ਦੇ ਨਾਲ, ਮੁਲਕ ਦੇ ਆਇਨ ਦੇ ਨਾਲ ਵਫਾਦਾਰੀ ਦੇ, ਇਹਨਾਂ ਨੂੰ ਜਿਹੜੇ ਨੇ ਉਹ ਅਵਾਰਡ ਦੇਣੇ ਚਾਹੀਦੇ ਨੇ। ਨਾਲ ਨਾਲ ਇਹੋ ਜਿਹੀ ਕਾਨੂੰਨ ਸਾਜ਼ੀ ਹੋਵੇ ਕਿ ਇਹਨਾਂ ਦੇ ਖਾਨਦਾਨਾਂ ਨੂੰ ਜਿਹੜਾ ਉਹ ਖੈਬਰ ਪਖਤੂਨਖਵਾ ਪੁਲਿਸ ਦੇ ਕੋਲੋਂ ਜਿਹੜਾ ਗਾਰਡ ਆਫ ਆਨਰ ਦਵਾਇਆ ਜਾਏ, ਇਹਨਾਂ ਦੀਆਂ ਕਬਰਾਂ ਦੇ ਉੱਤੇ ਤੇ ਇਹਨਾਂ ਦੇ ਘਰਾਂ ਦੇ ਉੱਤੇ ਖੈਬਰ ਪਖਤੂਨਖਵਾ ਦੀ ਹਕੂਮਤ ਤੇ ਪਾਕਿਸਤਾਨ ਦਾ ਝੰਡਾ ਆਫੀਸ਼ੀਅਲੀ ਲਵਾਇਆ ਜਾਏ, ਇਹਨਾਂ ਵਾਸਤੇ ਇੱਕ ਵੈਲਫੇਅਰ ਫੰਡ ਬਣਾਇਆ ਜਾਏ, ਜਿਹੜੇ ਇਹਨਾਂ ਦੇ ਪਿੱਛੇ ਲਵਾਹਕੀਨ ਨੇ ਉਹਨਾਂ ਦੀ ਜਿਹੜੀ ਹੈ ਉਹ ਮਾਮਲਾਤ ਵੇਖਣ ਵਾਸਤੇ, ਤੇ ਇਹ ਸਾਰੇ ਕੰਮ ਜਿਹੜੇ ਨੇ ਇਹ ਕੀਤੇ ਜਾਣ, ਸਾਡੀ ਗਵਰਨਮੈਂਟ ਇਹ ਕਰੇ ਔਰ ਇਹਨਾਂ ਦੇ ਨਾਵਾਂ ਦੇ ਉੱਤੇ ਸੜਕਾਂ ਦੇ ਨਾਂ ਰੱਖੇ ਜਾ ਸਕਦੇ ਨੇ, ਚੌਕਾਂ ਦੇ ਨਾਂ ਰੱਖੇ ਜਾ ਸਕਦੇ ਨੇ, ਇਹਨਾਂ ਦੇ ਨਾਂ ਦੇ ਉੱਤੇ ਮਨਸੂਬ ਕੀਤੀਆਂ ਜਾ ਸਕਦੇ ਨੇ। ਮੇਰਾ ਮਤਲਬ ਹੈ ਕਿ ਡਿਫਰੈਂਟ ਲਾਇਬ੍ਰੇਰੀਆਂ, ਕੋਈ ਹਸਪਤਾਲ ਦਾ ਬਲਾਕ, ਕੋਈ ਕਿਸੇ ਸਰਕਾਰੀ ਦਫ਼ਤਰ ਦਾ ਬਲਾਕ, ਕਿਸੇ ਯੂਨੀਵਰਸਿਟੀ ਦਾ ਬਲਾਕ, ਇਹ तमाम ਚੀਜ਼ਾਂ ਜਿਹੜੀਆਂ ਨੇ ਇਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਕਰਨੀਆਂ ਚਾਹੀਦੀਆਂ ਨੇ। ਇਹ ਅੱਜ ਗੁਜ਼ਾਰਿਸ਼ ਕੀਤੀ ਆਪਣੀ ਜਿਹੜੀ ਖੈਬਰ ਪਖਤੂਨਖਵਾ ਦੀ ਹਕੂਮਤ ਹੈ, ਇਹਨੂੰ ਫਾਲੋ ਅਪ ਵੀ ਕਰਾਂਗੇ ਤੇ ਤੁਹਾਡੇ ਸਾਹਮਣੇ ਰੱਖਾਂਗੇ ਕਿ ਇਹਦੇ ਤੇ ਕੀ ਹੋਰ ਇਹਦੇ ਤੇ ਕੀ ਹੋ ਸਕਦਾ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਅਸੀਂ ਇਹ ਰੱਖਣੀ ਹੈ ਕਿ ਜਿਹੜੇ ਕੰਟੇਨਰ ਵਾਲੇ ਸ਼ਖਸ ਹਨ ਜਿਨ੍ਹਾਂ ਨੂੰ ਕੰਟੇਨਰ ਤੋਂ ਧੱਕਾ ਦਿੱਤਾ ਗਿਆ ਸੀ, ਹੁਣ ਪਤਾ ਲੱਗਾ ਹੈ ਕਿ ਉਹਨਾਂ ਦਾ ਪੂਰਾ ਟੱਬਰ ਹੀ ਚੁੱਕ ਲਿਆ। ਹਾਂਜੀ, ਉਹਨਾਂ ਦੇ ਵਾਲਿਦ ਸਾਹਿਬ ਨੂੰ ਵੀ ਚੁੱਕ ਲਿਆ, ਉਹਨਾਂ ਦੇ ਘਰ ਵਾਲਿਆਂ ਸਾਰਿਆਂ ਨੂੰ ਚੁੱਕ ਲਿਆ ਤੇ ਉਹਨਾਂ ਨੂੰ ਵੀ ਚੁੱਕ ਲਿਆ, ਕਿਉਂਕਿ ਉਹਨਾਂ ਦੇ ਬਾਜ਼ੂ ਕੰਧੇ ਸਾਰੇ ਟੁੱਟ ਗਏ ਨੇ। ਜ਼ਿੰਦਗੀ ਤੇ ਬਚ ਗਈ ਉਹਨਾਂ ਦੀ, ਤਾਰੜ ਸਾਹਿਬ ਦੀ, ਜਿਹੜਾ ਨੂੰ ਸੁੱਟਿਆ ਸੀ ਕੰਟੇਨਰ ਤੋਂ। ਲੇਕਿਨ ਇਹ ਕਿ ਹੁਣ ਉਹ ਆਪਣੇ ਮਾਂ-ਪਿਓ ਸਮੇਤ ਸਾਰੇ ਘਰ ਵਾਲੇ ਅਗਵਾ ਕੀਤੇ ਨੇ ਤਾਂ ਕਿ ਉਹ ਕੋਈ ਬਿਆਨ ਨਾ ਦੇ ਸਕਣ, ਜਿਹੜੀ ਫਸਤਾਈਅਤ ਹੋਈ ਉਹਦੇ ਬਾਰੇ ਕੋਈ ਦੱਸ ਨਾ ਸਕਣ। ਅਗਲੀ ਖਬਰ ਜਿਹੜੀ ਹੈ ਉਹ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਹੈ ਕਿ ਇਹ ਜਿਹੜਾ ਜੱਥੇ ਦੇ ਨਾਲ ਚੜ੍ਹਾਈ ਹੋਈ ਸੀ ਇਹਨਾਂ ਦੇ ਉੱਤੇ ਅਸੀਂ ਜਿਹੜਾ ਨਾ ਜੀ ਉਹ ਹੁਣ ਕੋਈ ਅਥਾਰਟੀ ਬਣਾਉਣੀ ਹੈ ਤੇ ਅਥਾਰਟੀ ਜਿਹੜੀ ਹੈ ਉਹ ਇਹੋ ਜਿਹਾ ਕੰਮ ਕਰੇਗੀ ਕਿ ਇਹਨਾਂ ਸਾਰਿਆਂ ਨੂੰ ਫਾਈਂਡ ਆਊਟ ਕਰੇਗੀ ਕਿ ਇਹ ਕਿਹੜਾ ਕਿਹੜਾ ਇੱਥੇ ਆਇਆ ਸੀ। 1500 ਵਰਕਰ ਫੜਿਆ ਸਿਰਫ ਪਿੰਡੀ ਦਾ, ਲੇਕਿਨ ਇਹਨਾਂ ਨੂੰ ਅਜੇ ਕੋਈ ਸਕੂਨ ਨਹੀਂ ਆਉਂਦੇ ਨੇ, ਹੋਰ ਬੰਦੇ ਫੜਨੇ ਨੇ ਤੇ ਹੋਰ ਬੰਦੇ ਫੜ ਕੇ ਜਿਹੜਾ ਨਾ ਉਹਨਾਂ ਦੇ ਉੱਤੇ ਪਰਚੇ ਦੇਣੇ। ਇੱਥੇ ਨਾਲ ਨਾਲ ਮੈਂ ਚਾਰ ਸੱਦਾ ਦੇ ਜਿਹੜੇ ਮੁਹੰਮਦ ਅਲੀ ਸ਼ਹੀਦ ਹੋਏ ਨੇ, ਸਪੁਰਦੇ ਖਾਕ ਹੋਏ ਨੇ, ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਨੇ, ਉਹਨਾਂ ਨੇ ਵਾਲਿਦ ਉਹਨਾਂ ਦੇ ਮੁਹੰਮਦ ਅਲੀ ਸਾਹਿਬ, ਉਹਨਾਂ ਨੇ ਕਿਹਾ ਮੇਰਾ ਪੁੱਤਰ ਦਲੇਰ ਸੀ, ਸੀਨੇ ਤੇ ਗੋਲੀਆਂ ਖਾਧੀਆਂ ਨੇ, ਪਿੱਠ ਤੇ ਗੋਲੀ ਨਹੀਂ ਖਾਧੀ, ਇਮਰਾਨ ਖਾਨ ਦੇ ਨਾਲ ਵਫਾਦਾਰੀ ਨਿਭਾਈ। ਇਹਨਾਂ ਦੇ ਘਰ ਮੀਨਾ ਖਾਨ ਅਫਰੀਦੀ ਤੇ ਸੁਹੇਲ ਅਫਰੀਦੀ ਗਏ ਨੇ ਪੁਰਸਾ ਦੇਣ ਵਾਸਤੇ, ਬੜਾ ਚੰਗਾ ਕੰਮ ਕੀਤਾ।
ਇਸੇ ਤਰੀਕੇ ਨਾਲ ਖੈਬਰ ਪਖਤੂਨਖਵਾ ਦੇ ਜਿਹੜੇ ਲਾ ਮਿਨਿਸਟਰ ਨੇ ਉਹ ਵੀ ਘਰ ਗਏ ਨੇ, ਡਿਫਰੈਂਟ ਜਿਹੜੇ ਸਾਡੇ ਸ਼ੋਹਦਾ ਨੇ। ਇਸੇ ਤਰੀਕੇ ਨਾਲ ਜਿਹੜੇ ਹੈਲਥ ਦੇ ਮਿਨਿਸਟਰ ਨੇ ਉਹ ਵੀ ਗਏ ਨੇ। ਮਾਲਾਕੰਡ ਦੇ ਵਿੱਚ ਜੁਨੇਦ ਅਕਬਰ ਡੀ ਚੌਕ ਦੇ ਜ਼ਖਮੀਆਂ ਦੇ ਘਰ ਗਏ ਨੇ, ਉਹਨਾਂ ਦੀ ਤਮਾਰਦਾਰੀ ਕੀਤੀ ਹੈ। ਤੇ ਇਹ ਬੜਾ ਚੰਗਾ ਕੰਮ ਕੀਤਾ। ਇਹਨਾਂ ਨੂੰ ਪੁਰਸਾ ਵੀ ਦੇਣਾ, ਇਹਨਾਂ ਦੇ ਨਾਲ ਵੀ ਖਲੋਣਾ। ਹੁਣ ਜਿਹੜੇ ਇਹਨਾਂ ਦੇ ਆਪਣੇ ਰਿਪੋਰਟਰ ਨੇ ਸਾਰੇ, ਜਾਂ ਇੰਡੀਪੈਂਡੈਂਟ ਨੇ ਜਾਂ ਐਸੇ ਜਰਨਲਿਸਟ ਨੇ ਜਿਹੜੇ ਪ੍ਰੋ ਗਵਰਨਮੈਂਟ ਸਮਝੇ ਜਾਂਦੇ ਨੇ, ਉਹ ਵੀ ਆਉਂਦੇ ਨੇ ਕਿ ਉੱਥੇ ਲਾਸ਼ਾਂ ਡਿੱਗੀਆਂ ਨੇ। ਨਜਮ ਸੇਠੀ ਸਾਹਿਬ ਆਉਂਦੇ ਨੇ ਵੀ ਮੇਰੀ ਜਿੰਨਿਆਂ ਨਾਲ ਵੀ ਗੱਲ ਹੋਈ, ਪਤਾ ਇਹ ਲੱਗਾ ਵੀ ਉੱਥੇ ਲਾਸ਼ਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਡਿੱਗੀਆਂ ਨੇ। ਉਸ ਤੋਂ ਬਾਅਦ ਸਰਦਾਰ ਸ਼ਫੀਕ ਸ਼ਹੀਦ, ਸਰਦਾਰ ਸ਼ਫੀਕ ਲੁੰਡ ਜਿਹੜੇ ਨੇ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਡੇਰਾ ਗਾਜ਼ੀ ਖਾਨ ਦੇ ਵਿੱਚ। ਮੈਂ ਕੱਲ ਅਪੀਲ ਵੀ ਕੀਤੀ ਸੀ ਕਿ ਦੂਸਰਿਆਂ ਦੇ ਜਨਾਜ਼ਿਆਂ ਤੇ ਵੀ ਜਾਓ, ਸ਼ਹੀਦਾਂ ਦੇ, ਉਹਨਾਂ ਦੇ ਜਨਾਜ਼ੇ ਤੇ ਵੀ ਜ਼ਰੂਰ ਜਾਓ। ਤੇ ਅਮਰੀਕੀ ਜਿਹੜੀ ਸਨਾਈਪਰ ਗਨ ਹੈ ਉਹਦੇ ਇਸਤੇਮਾਲ ਦਾ ਸਾਰਿਆਂ ਨੇ ਆਖਿਆ, ਉਹਦੀ ਵਜ੍ਹਾ ਕਿ ਗੋਲੀਆਂ ਸਾਰਿਆਂ ਨੂੰ ਉੱਤੋਂ ਵੱਜੀਆਂ ਨੇ ਤੇ ਜਿਸਮ 'ਚ ਥੱਲੇ ਤੱਕ ਗੋਲੀਆਂ ਗਈਆਂ ਨੇ। ਉਹਦਾ ਮਤਲਬ ਹੈ ਕਿ ਉਹ ਕਿਸੇ ਹਾਈਟ ਤੋਂ ਜਿਹੜੀ ਗੋਲੀ ਉਹ ਜਿਸਮ ਦੇ ਵਿੱਚ ਆ ਕੇ ਵੱਜੀ ਹੈ। ਸਨਾਈਪਰ ਗਨਾਂ ਦੇ ਨਾਲ ਮਾਰੀਆਂ ਗਈਆਂ ਨੇ ਔਰ ਉਹ ਅਮਰੀਕੀ ਸਾਖਤ ਦੀਆਂ ਸਨਾਈਪਰ ਗਨਾਂ ਨੇ। ਲੇਕਿਨ ਕੁਝ ਜਿਹੜੇ ਫੌਜੀ ਸੀਨੀਅਰ ਫੌਜੀ ਅਫਸਰਾਨ ਦੇ ਨਾਲ ਸਾਡੀ ਗੱਲ ਹੋਈ ਹੈ, ਰਿਟਾਇਰਡ ਜਿਹੜੇ ਨੇ, ਉਹ ਕਹਿੰਦੇ ਨੇ ਨਹੀਂ, ਇਹ ਅਮਰੀਕੀ ਸਨਾਈਪਰ ਗਨਾਂ ਨਹੀਂ ਹੈ ਜਿਹੜੀਆਂ ਇਸਤੇਮਾਲ ਹੋਈਆਂ ਨੇ, ਕਿਉਂਕਿ ਇੱਕ ਗਨ ਉੱਥੇ ਪੜੀ ਗਈ ਸੀ। ਚੇਤੇ ਕਰੋ, ਵਰਕਰਾਂ ਨੇ ਉੱਥੇ ਗਨ ਫੜ ਲਈ ਸੀ। ਉਹ ਕਹਿੰਦੇ ਨੇ ਕਿ ਇਹ ਜਿਹੜੀਆਂ ਗਨਾਂ ਨੇ ਇਹ ਬੁਨਿਆਦੀ ਤੌਰ ਤੇ ਬਰਤਾਨੀਆ ਦੀਆਂ ਬਣੀਆਂ ਨੇ ਸ਼ਾਇਦ। ਇਹ ਮੈਨੂੰ ਇੱਕ ਬੜੇ ਹੀ ਸੀਨੀਅਰ ਫੌਜੀ ਅਫਸਰ ਜਿਹੜੇ ਸਨ, ਬਹੁਤ ਹੀ ਸੀਨੀਅਰ ਲੈਵਲ ਤੋਂ ਰਿਟਾਇਰਡ ਹੋਏ, ਕੋਰ ਕਮਾਂਡਰ ਰਹੇ ਨੇ ਮਾਜ਼ੀ ਦੇ ਵਿੱਚ, ਉਹਨਾਂ ਨੇ ਮੈਨੂੰ ਇਹ ਸਾਰੀ ਗੱਲ ਦੱਸੀ ਕਿ ਇਹ ਬਿਲਕੁਲ ਵੀ ਅਮਰੀਕੀ ਅਸਲੇ ਦਾ ਇਸਤੇਮਾਲ ਇੱਥੇ ਨਹੀਂ ਹੋਇਆ ਔਰ ਇਹ ਜਿਹੜਾ ਹੋਇਆ ਜ਼ਰੂਰ ਹੈ ਸਨਾਈਪਰ ਗਨ ਦਾ, ਲੇਕਿਨ ਉਹ ਸਨਾਈਪਰ ਗਨ ਸ਼ਾਇਦ ਬਰਤਾਨੀਆ ਦੀ ਬਣੀ ਹੋਵੇ। ਬਹਰਹਾਲ ਇਹ ਤੇ ਹੁਣ ਰੱਬ ਦੀਆਂ ਰੱਬ ਹੀ ਜਾਣੇ। ਅਨੀਸ ਸ਼ਹਿਜ਼ਾਦ ਸੱਤੀ, ਉਹਨਾਂ ਦੇ ਵਾਲਿਦ ਸਾਹਿਬ ਦਾ ਵੀ ਬੜਾ ਦੁਖੀ ਜਿਹੜਾ ਉਹ ਇੰਟਰਵਿਊ ਵੇਖਣ ਨੂੰ ਮਿਲਿਆ। ਜ਼ਰਾ ਸੁਣੋ ਕੀ ਆਖਦੇ। असरात तो ऐसे ही हैं जैसे एक बाप अपने बेटे को 20 साल की उम्र तक उसको पढ़ाई लिखाई कराता है, उस पर अखराजात करता है, उसके जो बिल वज़मात वो पूरे करता है, और जब वो अपनी पढ़ाई लिखाई कंप्लीट कर ले तो उसके बाद अचानक उसके साथ ऐसा हादसा हो जाए तो यकीनन कोई भी वालिद हो वो डिसहार्ट हो जाता है और मेंटली तौर पर अपसेट हो जाता है। ਸੁਣ ਲਿਆ ਜੀ। ਮੈਂ ਇਹਦੇ ਤੇ ਹੁਣ ਕੀ ਤਜਜ਼ੀਆ ਕਰਾਂ ਤੇ ਕੀ ਗੱਲ ਕਰਾਂ। ਮੇਰਾ ਮਤਲਬ ਹੈ ਕਿ ਇੱਕ ਪਿਓ ਜਿਹਦਾ ਜਵਾਨ ਪੁੱਤਰ 17 ਸਾਲ ਦਾ ਨਾਲ ਬੈਠੇ ਹੋਏ, ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਸੀ ਜ਼ਮੀਨ ਤੇ, ਪਿੱਛੋਂ ਗੋਲੀ ਮਾਰ ਕੇ ਮਾਰ ਛੱਡਿਆ, ਸ਼ਹੀਦ ਕਰ ਛੱਡਿਆ। ਬਹਰਹਾਲ BBC ਨੇ ਜਿਹੜੀ ਖਬਰ ਰਿਪੋਰਟ ਜਾਰੀ ਕੀਤੀ ਉਹਦੇ 'ਚ ਉਹਨਾਂ ਨੇ ਹੁਣ ਡਾਕਟਰਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹਦੀ ਆਡੀਓ ਵੀ ਜਾਰੀ ਕਰ ਦਿੱਤੀ, ਜਿਹਦੇ ਡਾਕਟਰ ਆਂਦੇ ਨੇ ਕਿ ਉੱਥੇ ਬੇਸ਼ੁਮਾਰ ਜਿਹੜੇ ਫੱਟੜ ਬੰਦੇ ਸਨ ਉਹ ਲੈ ਕੇ ਆਏ ਨੇ ਤੇ ਇੰਨੇ ਬੰਦੇ ਸਨ ਕਿ ਅਸੀਂ ਉਹਨਾਂ ਦੀਆਂ ਸਰਜਰੀਆਂ ਵੀ ਨਹੀਂ ਸੀ ਕਰ ਪਾ ਰਹੇ। ਇੱਕ ਬਿਸਤਰੇ ਤੇ ਦੋ ਬੰਦਿਆਂ ਨੂੰ ਪਾ ਕੇ ਸਰਜਰੀਆਂ ਕਰਨੀਆਂ ਪਈਆਂ ਔਰ ਸਾਡੇ ਕੋਲ ਚੀਜ਼ਾਂ ਥੁੜ ਗਈਆਂ, ਲੇਕਿਨ ਉੱਥੇ ਅਸੀਂ ਜਿਹੜਾ ਉਹ ਸਰਜਰੀ ਨਹੀਂ ਕਰ ਪਾ ਰਹੇ ਸੀ। ਉਸ ਤੋਂ ਬਾਅਦ ਜੀ ਸ਼ਾਹਿਦ ਹਕਾਨ ਅਬਾਸੀ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਇਲੈਕਸ਼ਨ ਵੀ ਚੋਰੀ ਕਰ ਲਿਆ, ਤਰਮੀਮ ਵੀ ਰਾਤ ਦੇ ਅੰਧੇਰੇ 'ਚ ਕਰ ਲਈ, ਹੁਣ ਤੁਸੀਂ ਗਵਰਨਰ ਰਾਜ ਵੀ ਲਾ ਕੇ ਵੇਖ ਲਓ, KP ਦੇ ਵਿੱਚ ਸ਼ੌਕ ਪੂਰਾ ਕਰ ਲਓ, ਇਹ ਵੀ ਸ਼ੌਕ ਪੂਰਾ ਕਰ ਲਓ, ਤੁਸੀਂ ਵੇਖੋਗੇ ਕਾਮਯਾਬ ਤੁਸੀਂ ਫੇਰ ਵੀ ਨਹੀਂ ਹੋਵੋਗੇ। ਕਿਉਂਕਿ ਜਦੋਂ ਤੁਹਾਨੂੰ ਖਲਕੇ ਖੁਦਾ ਤੁਹਾਡੇ ਨਾਲ ਨਫ਼ਰਤ ਸ਼ੁਰੂ ਕਰਦਾ ਹੈ, ਉਸ ਤੋਂ ਬਾਅਦ ਤੁਸੀਂ ਕਾਮਯਾਬ ਕਿਸ ਤਰ੍ਹਾਂ ਹੋਣਾ। ਬਹਰਹਾਲ ਅਮਨੇ ਆਮਾਂ ਦੇ ਵਿੱਚ ਜੋ ਉਹਦਾ ਬਹਾਨਾ ਬਣਾ ਕੇ ਜੋ ਕੁਝ ਪਾਕਿਸਤਾਨ ਦੇ ਵਿੱਚ ਲੋਕਾਂ ਨਾਲ ਕਰ ਛੱਡਿਆ, ਉਹ ਤਾਂ ਮੇਰਾ ਖਿਆਲ ਹੈ ਕਿ ਉਹਦੀ ਮਿਸਾਲ ਸ਼ਾਇਦ ਹੀ ਕਦੀ ਕਿਤੇ ਮਿਲਦੀ ਹੋਵੇ। ਤੇ ਹੁਣ ਐਹਸਨ ਇਕਬਾਲ ਸਾਹਿਬ ਆਂਦੇ ਨੇ ਵੀ ਸ਼ੌਕ ਪੂਰਾ ਕਰ ਲਓ, ਇਮਰਾਨ ਖਾਨ ਸ਼ੌਕ ਪੂਰਾ ਕਰ ਲੈ, ਇੱਕ ਕਾਲ ਹੋਰ ਦੇ ਲੈ। ਮਸ਼ਕਰੀਆਂ ਕਰਦੇ ਨੇ, ਮਜ਼ਾਕ ਉਡਾਉਂਦੇ ਨੇ, ਠੱਠਾ ਕਰਦੇ ਨੇ, ਆਂਦੇ ਨੇ ਕਿ ਇਮਰਾਨ ਖਾਨ ਸ਼ੌਕ ਪੂਰਾ ਕਰ ਲੈ ਤੇ ਇੱਕ ਕਾਲ ਹੋਰ ਦੇ ਕੇ ਵੇਖ ਲੈ ਜੇ ਹਜੇ ਕੋਈ ਕਸਰ ਰਹਿ ਗਈ। ਮੈਂ ਇਹੀ ਗੱਲ ਕਰਾਂਗਾ ਆਪਣਾ ਐਹਸਨ ਇਕਬਾਲ ਸਾਹਿਬ, ਤੁਸੀਂ ਗਿੱਜੇ ਹੋ ਨਵਾਜ਼ ਸ਼ਰੀਫ ਦੇ, ਬੁਜ਼ਦਿਲ ਲੀਡਰ ਸੀ, ਫਾਲੋਅਰ ਵੀ ਬੁਜ਼ਦਿਲ ਸਨ। ਚੇਤਾ ਹੋਏਗਾ ਤੁਹਾਨੂੰ ਕਿ ਜਦੋਂ ਤੁਹਾਡਾ ਐਸਟੈਬਲਿਸ਼ਮੈਂਟ ਨਾਲ ਟਾਸ ਪਿਆ ਸੀ ਤੇ ਤੁਸੀਂ ਸਾਰੇ ਰਲ ਕੇ ਏਅਰਪੋਰਟ ਨਹੀਂ ਸੋ ਜਾ ਸਕੇ, ਤੁਹਾਡਾ ਕਾਇਦ ਆ ਰਿਹਾ ਸੀ ਤੇ ਪੂਰਾ ਜ਼ੋਰ ਮਾਰਿਆ ਸੀ ਤੁਸੀਂ ਤੇ ਤੁਹਾਨੂੰ ਨਾ ਏਅਰਪੋਰਟ ਵਾਲੇ ਪਾਸੇ ਨਹੀਂ ਸੀ ਜਾਣ ਦਿੱਤਾ। ਅਸਲ ਦੇ ਵਿੱਚ ਤੁਸੀਂ ਅੰਦਰੋਂ ਆਪੇ ਰਲ ਗਏ ਸੋ ਸਾਜ਼ਬਾਜ਼ ਕੀਤੀ ਸੀ। ਸਾਡੇ ਵਾਲੇ ਆਪਣੇ ਨੇ ਜਿਹੜੇ ਵਾਰਿਸ ਸਨ ਇਮਰਾਨ ਖਾਨ ਦੇ, ਪਾਕਿਸਤਾਨ ਦੀ ਆਵਾਮ ਉਹ ਆਪਣੀ ਹੈ, ਉਹਨਾਂ ਸੀਨਿਆਂ ਤੇ ਗੋਲੀਆਂ ਖਾਧੀਆਂ ਨੇ। ਉਹ ਤੁਹਾਡੀ ਮਰਦੂਦੀ ਹੈ ਕਿ ਤੁਸੀਂ ਉਹਨਾਂ ਨੂੰ ਪਿੱਛੋਂ ਸਿਰਾਂ ਦੇ ਵਿੱਚ ਜਾਂ ਉਹਨਾਂ ਦੇ ਮੋਢਿਆਂ 'ਚ ਗੋਲੀਆਂ ਪਿੱਛੋਂ ਮਾਰੀਆਂ ਨੇ, ਉਹ ਤੁਹਾਡੀ ਚੁਆਇਸ ਸੀ। ਸਾਡੇ ਵਾਲੇ ਸੀਨਾ ਤਾਣ ਕੇ ਖਲੋਤੇ ਸਨ, ਗੋਲੀਆਂ ਖਾਧੀਆਂ ਨੇ, ਲਾਸ਼ਾਂ ਚੁੱਕੀਆਂ ਨੇ। ਮੈਂ ਤੁਹਾਨੂੰ ਪੂਰੇ ਵਾਅਦੇ ਨਾਲ ਕਹਿਣਾ, ਹੈ ਤੇ ਬੜੇ ਹਿਰਖ ਦੀ ਗੱਲ, ਲੇਕਿਨ ਪੂਰੇ ਮੈਂ ਦਾਅਵੇ ਨਾਲ, ਹਮਾ ਦਾਅਵੇ ਨਾਲ ਕਹਿਣਾ ਕਿ ਅੱਜ ਇਮਰਾਨ ਖਾਨ ਜੇਲ੍ਹ ਦੇ ਵਿੱਚੋਂ ਫੇਰ ਕਾਲ ਦੇਵੇ, ਉਹੀ ਮਾਵਾਂ ਜਿਨ੍ਹਾਂ ਦਾ ਪੁੱਤਰ ਇੱਕ ਸ਼ਹੀਦ ਹੋਇਆ ਦੂਜੇ ਪੁੱਤਰਾਂ ਨੂੰ ਘੱਲ ਦੇਣੀ ਹੈ, ਕਿਉਂਕਿ ਉਹ ਮਾਵਾਂ ਇਮਰਾਨ ਖਾਨ ਨੂੰ ਆਪਣਾ ਭਰਾ ਸਮਝਦੀਆਂ ਨੇ, ਆਪਣਾ ਪੁੱਤਰ ਸਮਝਦੀਆਂ ਨੇ ਔਰ ਉਹ ਉਹਦੇ ਉੱਤੇ ਹੋਰ ਪੁੱਤਰ ਵੀ ਵਾਰਨ ਨੂੰ ਤਿਆਰ ਹੋਣਗੀਆਂ। ਲੇਕਿਨ ਲੱਖ ਦੀ ਲਾਨਤ ਹੈ ਤੁਹਾਡੀ ਸੋਚ ਤੇ ਤੁਹਾਡੀ ਗੱਲ ਤੇ
ਇੱਕ ਪਾਸੇ ਲਾਸ਼ਾਂ ਪਈਆਂ ਨੇ ਤੇ ਤੁਸੀਂ ਇਹੋ ਜਿਹੀਆਂ ਮਸ਼ਕਰੀਆਂ ਕਰਦੇ ਹੋ। ਇਹ ਮੈਂ ਤੁਹਾਨੂੰ ਅੱਜ ਪੂਰੀ ਤਰ੍ਹਾਂ ਦੱਸ ਦਿਆਂ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਪਾਕਿਸਤਾਨੀ ਕੌਮ ਡਿੱਗ ਗਈ ਹੈ ਤੇ ਤੁਸੀਂ ਹੁਣ ਉੱਤੇ ਚੜ੍ਹ ਕੇ ਧਮਾਲਾਂ ਪਾਓਗੇ, ਨਹੀਂ, ਅਸੀਂ ਤੁਹਾਨੂੰ ਇਹ ਭੰਗੜਾ ਨਹੀਂ ਪਾਉਣ ਦਿਆਂਗੇ। ਇਹ ਕੌਮ ਦੀਆਂ ਮਾਵਾਂ ਜਿਹੜੀਆਂ ਨੇ ਉਹ ਅਜੇ ਬਾਂਝ ਨਹੀਂ ਹੋਈਆਂ ਕਿ ਤੁਸੀਂ ਸਾਡੇ ਜਵਾਨ ਸੁੱਟ ਲਏ ਨੇ ਤੇ ਮਾਵਾਂ ਨੇ ਹੋਰ ਵੀ ਜੰਮੇ ਨੇ। ਇਨਸ਼ਾਅੱਲਾ ਵੇਲਾ ਆਏਗਾ, ਅਸੀਂ ਫਿਰ ਮੁੜ ਕੇ ਆਵਾਂਗੇ। ਵਕਤ ਲੱਗੇਗਾ ਹੋ ਸਕਦਾ ਸਾਨੂੰ ਆਪਣੇ ਆਪ ਨੂੰ ਇਕੱਠਿਆਂ ਕਰਨ ਦਾ, ਇਸ ਸਦਮੇ ਨੂੰ ਪ੍ਰੋਸੈਸ ਕਰਨ ਦਾ, ਲੇਕਿਨ ਜਿੱਦਣ ਇਮਰਾਨ ਖਾਨ ਨੇ ਫਿਰ ਕਾਲ ਦਿੱਤੀ ਇਹ ਆਵਾਮ ਫਿਰ ਨਿਕਲੇਗੀ। ਔਰ ਹੁਣ ਤੇ ਫਿਰ ਤੁਹਾਨੂੰ ਹੋਰ ਸਮਝ ਆ ਜਾਏਗੀ ਕਿ ਹੁਣ ਸੀਨੇ ਤੇ ਗੋਲੀਆਂ ਖਾਣ ਵਾਸਤੇ ਨਿਕਲਦੀ ਹੈ ਆਵਾਮ ਕਿ ਨਹੀਂ ਨਿਕਲਦੀ। ਹੁਣ ਤੇ ਤੁਸੀਂ ਡਰਾ ਲਿਆ ਨਾ, ਹੁਣ ਤੁਹਾਨੂੰ ਪਤਾ ਲੱਗੇਗਾ ਵੀ ਇਹ ਕੌਮ ਡਰਦੀ ਹੈ ਜਾਂ ਨਹੀਂ ਡਰਦੀ। ਬਹਰਹਾਲ ਇਹ ਲੋਕਾਂ ਨੂੰ ਬਾਕੀ ਕੋਈ ਸ਼ੈ ਭੁੱਲ ਜਾਏ ਜਾਂ ਭੁੱਲ ਜਾਏ, ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਜੋ ਕੁਝ ਤੁਸੀਂ ਇਸ ਵੇਲੇ ਤਹਿਰੀਕੇ ਇਨਸਾਫ ਨੂੰ ਆਖ ਰਹੇ ਹੋ ਔਰ ਜਿਸ ਤਰ੍ਹਾਂ ਦਾ ਮਜ਼ਾਕ ਉਡਾ ਰਹੇ ਹੋ, ਉਹ ਸ਼ਾਇਦ ਲੋਕਾਂ ਨੂੰ ਨਾ ਭੁੱਲ ਸਕਣ। ਖਬਰਾਂ ਹੋਰ ਵੀ ਬੜੀਆਂ ਨੇ, ਲੇਕਿਨ ਇਹ ਜਿਹੜੇ ਅੱਜ ਕੱਲ 2 4 5 ਦਿਨ ਨੇ, ਇਹਨਾਂ ਦੇ ਵਿੱਚ ਕੋਈ ਹੋਰ ਖਬਰ ਤੁਹਾਡੇ ਸਾਹਮਣੇ ਰੱਖਣ ਨੂੰ ਨਾ ਦਿਲ ਕਰਦਾ ਹੈ, ਨਾ ਉਹਦਾ ਮੂਡ ਬਣਦਾ ਹੈ। ਬਹਰਹਾਲ ਆਖਿਰ ਤੇ ਤੁਹਾਡੇ ਸਾਹਮਣੇ ਦੱਸਣਾ ਹੈ ਕਿ ਮੈਂ ਅੱਜ ਡਿਟਰੋਇਟ ਦੇ ਵਿੱਚ, ਮਿਸ਼ੀਗਨ ਦਾ ਸ਼ਹਿਰ ਹੈ ਡਿਟਰੋਇਟ, ਇੱਥੇ ਅਸੀਂ ਇੱਕ ਮੁਜ਼ਾਹਰਾ ਕਰ ਰਹੇ ਹਾਂ 12 ਵਜੇ ਦੁਪਹਿਰੇ ਡਿਟਰੋਇਟ ਦੇ ਟਾਈਮ ਦੇ, ਹਫਤੇ ਵਾਲੇ ਦਿਨ ਦੁਪਹਿਰੇ 12 ਵਜੇ। ਤੇ ਤੁਸੀਂ ਅਗਰ ਤਸ਼ਰੀਫ ਲਿਆ ਸਕੋ ਤੇ ਇੱਥੇ ਜ਼ਰੂਰ ਲਿਆਣੀ ਹੈ ਤਾਂ ਕਿ ਇੱਥੋਂ ਇਕੱਠੇ ਹੋ ਕੇ ਅਸੀਂ ਆਵਾਜ਼ ਚੁੱਕ ਸਕੀਏ। ਤੇ ਅੱਜ ਕੱਲ ਜੁਮੇ ਵਾਲੇ ਦਿਨ 29 ਨਵੰਬਰ ਨੂੰ ਜੁਮੇ ਵਾਲੇ ਦਿਨ 3 ਵਜੇ ਦੁਪਹਿਰ ਅਸੀਂ ਵਾਸ਼ਿੰਗਟਨ DC ਦੇ ਵਿੱਚ ਆਪਣੇ ਜਿਹੜੇ ਸ਼ਹੀਦ ਸਨ ਉਹਨਾਂ ਦਾ ਗਾਇਬਾਨਾ ਨਮਾਜ਼ ਜਨਾਜ਼ਾ ਪੜ੍ਹਿਆ। ਤੇ ਉੱਥੇ ਸਖਤ ਸਰਦੀ ਸੀ, ਉਸ ਦੇ ਬਾਵਜੂਦ ਬੜੀ ਸਾਰੀ ਖਲਕਤ ਆਈ ਔਰ ਉਹਨਾਂ ਨੇ ਨਮਾਜ਼ ਜਨਾਜ਼ਾ ਪੜ੍ਹਿਆ। ਹਰ ਅੱਖ ਜਿਹੜੀ ਸੀ ਉਹਦੇ ਵਿੱਚ ਹੰਝੂ ਸੀ, ਹਰ ਦਿਲ ਜਿਹੜਾ ਉਹ ਟੁੱਟਿਆ ਸੀ। ਸਾਰਿਆਂ ਨੂੰ ਜਿਹੜਾ ਉਹ ਬੜਾ ਹੀ ਹਿਰਖ ਸੀ ਹੈ ਜੋ ਕੁਝ ਇਹਨਾਂ ਨੇ ਕੀਤਾ ਸਾਡੇ ਲੋਕਾਂ ਦੇ ਨਾਲ। ਤੇ ਬਹਰਹਾਲ ਕੱਲ ਅਗਰ ਤੁਸੀਂ ਡਿਟਰੋਇਟ 'ਚ ਹੋਵੋ, ਕੱਲ ਕਹਿ ਦਿੱਤਾ ਅੱਜ ਹਫਤੇ ਵਾਲੇ ਦਿਨ ਦੁਪਹਿਰੇ 12 ਵਜੇ ਅੱਜ ਅਗਰ ਤੁਸੀਂ ਡਿਟਰੋਇਟ ਮਿਸ਼ੀਗਨ 'ਚ ਆ ਸਕੋ ਤੇ ਇਸ ਪ੍ਰੋਟੈਸਟ 'ਚ ਜ਼ਰੂਰ ਸ਼ਾਮਿਲ ਹੋਵੋ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।